ਬਹੁਤ ਜ਼ਿਆਦਾ ਖਬਰਾਂ ਹੈਗੀਆਂ ਵੀ ਆਈਸ ਵਾਲੇ ਧੜਾ-ਧੜ ਲੋਕਾਂ ਨੂੰ ਅਰੈਸਟ ਕਰ ਰਹੇ ਆ। ਇੱਕ ਡਰਹਮ ਜੋ ਨਾਰਥ ਕੈਰੋਲੀਨਾ ਆ, ਉੱਥੋਂ ਖਬਰ ਆ ਰਹੀ ਆ ਵੀ ਆਂਢੀ ਗੁਆਂਢੀ ਨੇ ਦੱਸਿਆ ਵੀ ਇੱਕ ਸਵੇਰੇ ਉਹਨਾਂ ਦੇ ਲਾਗੇ ਜਿਹੜਾ ਘਰ ਆ ਉਹਦੇ ਵਿੱਚ ਕਾਫੀ ਜ਼ਿਆਦਾ ਪਿਕਅਪਸ ਦੇ ਵਿੱਚ ਲੋਕ ਆਏ, ਤੇ ਉਹਨਾਂ ਦੇ ਕੋਲ ਗਨਸ ਸੀਗੀਆਂ, ਮਾਸਕ, ਚੇਨ, ਸਾਰਾ ਕੁਝ ਸੀਗਾ। ਤੇ ਉਹਨਾਂ ਨੇ ਘਰ ਦੇ ਵਿੱਚੋਂ 3 ਜਾਣਿਆਂ ਨੂੰ ਅਰੈਸਟ ਕੀਤਾ ਹੈਗਾ ਆ। ਬਾਅਦ ਦੇ ਵਿੱਚ ਇਹ ਪਤਾ ਲੱਗਿਆ ਵੀ 3 ਜਾਣੇ ਉਹ ਭਾਰਤੀ ਮੂਲ ਦੇ ਸੀ, ਡਰਹਮ, ਨਾਰਥ ਕੈਰੋਲੀਨਾ ਚੋਂ। ਇਸੇ ਤਰ੍ਹਾਂ ਆਈਸ ਦੀਆਂ ਹੋਰ ਰਿਪੋਰਟਸ ਆ ਰਹੀਆਂ ਵੀ ਇੱਕ ਰੈਸਟੋਰੈਂਟ ਦੇ ਬਾਹਰ 2 ਵਰਕਰਸ ਨੂੰ ਨੂਪਾ ਮੈਡੀਟਰੇਨੀਅਨ ਗ੍ਰਿਲ ਕਰਕੇ ਇਹ ਰੈਸਟੋਰੈਂਟ ਆ ਰੋਚੈਸਟਰ ਦੇ ਵਿੱਚ, ਉੱਥੇ ਲੋਕਾਂ ਨੂੰ ਚੱਕਿਆ ਗਿਆ ਹੈਗਾ ਆ। ਇੱਕ ਹੋਰ ਖਬਰ ਇਹ ਆ ਰਹੀ ਆ ਵੀ ਆਈਸ ਵਾਲਿਆਂ ਨੇ ਇੱਕ ਜਗ੍ਹਾ ਬੰਦਿਆਂ ਨੂੰ ਰੋਕਿਆ ਤੇ ਉਹਨਾਂ ਦੇ ਵਿੱਚੋਂ ਇੱਕ ਜਣੇ ਦੇ ਉੱਤੇ ਹੀ ਕੋਈ DUI ਦੇ ਚਾਰ ਸੀ, ਬਾਕੀ ਜਿਹੜੇ ਆ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ। 2 ਜਣਿਆਂ ਨੂੰ ਉਹਨਾਂ ਨੂੰ ਇਸ ਕਰਕੇ ਅਰੈਸਟ ਕੀਤਾ ਵੀ ਤੁਸੀਂ ਇਲੀਗਲੀ ਅਮਰੀਕਾ ਦੇ ਵਿੱਚ ਐਂਟਰ ਹੋਏ ਆ। ਸੋ ਸਾਡਾ ਕਹਿਣ ਦਾ ਮਤਲਬ ਇਹ ਆ ਵੀ ਜਿਸ ਤਰ੍ਹਾਂ ਸਟੇਟਮੈਂਟਸ ਆ ਰਹੀਆਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਨਹੀਂ ਭਾਈ ਅਸੀਂ ਜੋ ਕ੍ਰਿਮੀਨਲ ਆ ਉਹਨਾਂ ਨੂੰ ਅਰੈਸਟ ਕਰ ਰਹੇ ਆ, ਪਰ ਜਿਸ ਹਿਸਾਬ ਦੇ ਨਾਲ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਨੂੰ ਜਦੋਂ ਇੱਕ ਕੁਐਸਚਨ ਪੁੱਛਿਆ ਗਿਆ ਸੀ, ਉਹਨਾਂ ਨੇ ਇਹ ਕਲੀਅਰਲੀ ਕਿਹਾ ਸੀ ਵੀ ਜੇ ਕੋਈ ਵੀ ਬੰਦਾ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਕਰਦਾ ਉਹ ਕ੍ਰਿਮੀਨਲ ਆ ਤੇ ਉਹਨੂੰ ਅਸੀਂ ਡਿਪੋਰਟ ਕਰਾਂਗੇ। ਸੋ ਇਦਾਂ ਦੀਆਂ ਖਬਰਾਂ ਹੁਣ ਆ ਰਹੀਆਂ ਆ, ਜੇ ਕੋਈ ਇਲੀਗਲੀ ਐਂਟਰ ਹੋਇਆ ਹੈ ਤੇ ਉਹਨੂੰ ਅਰੈਸਟ ਕਰਕੇ ਡਿਪੋਰਟ ਕਰ ਰਹੇ ਹੈਗੇ ਆ। ਹੁਣ ਹਾਲਤ ਇੱਥੋਂ ਹੋ ਗਈ ਪਈ, ਸਾਡੀ ਕੈਲੀਫੋਰਨੀਆ ਦੀ ਜਿਹੜੀ 골ਡਨ ਸਟੇਟ ਆ, ਇੱਥੇ ਦੇ ਗਵਰਨਰ ਨੇ $50 ਮਿਲੀਅਨ ਜਿਹੜਾ ਆ ਇੱਕ ਸਪੈਸ਼ਲ ਰੱਖਿਆ ਸੀ ਵੀ ਟਰੰਪ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੂੰ ਅਸੀਂ ਫਾਈਟ ਕਰਾਂਗੇ। ਅੱਜ ਇੱਕ ਬਿੱਲ ਗਵਰਨਰ ਗੈਬਨ ਨਿਊਸਮ ਦੇ ਕੋਲ ਜਾਣਾ ਸੀ, ਅਸੈਂਬਲੀ ਬਿੱਲ 15, ਜੋ ਡੈਮੋਕ੍ਰੇਟ ਅਸੈਂਬਲੀ ਮੈਂਬਰ ਮਾਈਕ ਗਿਬਸਨ ਵੱਲੋਂ ਲਿਖਿਆ ਗਿਆ ਆ। ਉਹਦੇ ਵਿੱਚ ਇਹ ਸੀ ਵੀ ਜੋ ਜੇਲਾਂ ਆ ਉਹ ਆਈਸ ਵਾਲਿਆਂ ਨਾਲ ਕੋਆਪਰੇਟ ਨਾ ਕਰਨ, ਪਰ ਗਵਰਨਰ ਨੇ ਇਹ ਕਿਹਾ ਵੀ ਮੈਂ ਉਸ ਬਿੱਲ ਨੂੰ ਵੀਟੋ ਕਰ ਦੂੰਗਾ। ਸੋ ਉਹਨਾਂ ਨੇ ਇਹ ਕਿਹਾ ਵੀ ਮੈਂ ਜੋ ਜੇਲਾਂ ਦੇ ਵਿੱਚ ਲੋਕ ਹੈਗੇ ਆ, ਨੋ ਮੈਟਰ ਉਹਨਾਂ ਦਾ ਕ੍ਰਾਈਮ ਹੈਗਾ, ਕਿਹੜਾ ਕ੍ਰਾਈਮ ਉਹ ਚਾਰਜ ਹੋਏ ਆ ਜਾਂ ਉਹਨਾਂ ਦਾ ਕੇਸ ਚੱਲ ਰਿਹਾ ਆ, ਉੱਥੇ ਜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆਉਂਦੇ ਆ ਤੇ ਉਹ ਜੇਲਾਂ ਕੋਆਪਰੇਟ ਕਰਨਗੀਆਂ। ਇਹ ਗੈਬਨ ਨਿਊਸਮ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ। 2 ਸਾਲ ਪਹਿਲਾਂ ਵੀ ਇੱਕ ਇਦਾਂ ਦਾ ਬਿੱਲ ਆਇਆ ਸੀ 1306, ਉਸ ਨੂੰ ਵੀ ਜਿਹੜਾ ਆ ਵੀਟੋ ਕਰ ਦਿੱਤਾ ਗਿਆ ਸੀ। ਇਹ ਮੈਨੂੰ ਲੱਗਦਾ ਕਈ ਡੈਮੋਕ੍ਰੇਟਸ ਬੜੇ ਆਊਟ ਆਫ ਟੱਚ ਨੇ, ਉਹਨਾਂ ਨੂੰ ਪਤਾ ਨਹੀਂ ਆ ਵੀ ਗਰਾਊਂਡ ਦੇ ਉੱਤੇ ਰਿਐਲਿਟੀ ਜਿਹੜੀ ਉਹ ਕੀ ਹੈ ਇਸ ਮੌਕੇ ਜਿਹੜੀ ਉਹ ਚੱਲ ਰਹੀ ਆ। ਤੁਸੀਂ ਕ੍ਰਿਮੀਨਲਸ ਨੂੰ ਬਚਾ ਕੇ ਮਤਲਬ ਕੀ ਸੰਦੇਸ਼ ਕੀ ਜਿਹੜਾ ਉਹ ਦੇਣਾ ਚਾਹ ਰਹੇ ਆ? ਐਵੇਂ ਤਾਂ ਨਹੀਂ ਲੋਕ ਤੁਹਾਡੇ ਜਿਹੜੇ ਉਹ ਉਲਟ ਹੋਏ, ਐਵੇਂ ਤਾਂ ਨਹੀਂ ਜਿਹੜੇ ਡੋਨਲਡ ਟਰੰਪ ਨੂੰ ਇਸ ਵਾਰ ਸਭ ਤੋਂ ਵੱਧ ਜਿਹੜੀਆਂ ਵੋਟਾਂ ਕੈਲੀਫੋਰਨੀਆ 'ਚ ਪਹਿਲੇ ਰਿਪਬਲਿਕਨ ਕੈਂਡੀਡੇਟਸ ਦੇ ਹਿਸਾਬ ਦੇ ਨਾਲ ਪਈਆਂ, ਐਵੇਂ ਤਾਂ ਨਹੀਂ ਵੀ ਇੰਨੀਆਂ ਜਿਹੜੀਆਂ ਕਾਉਂਟੀਜ਼ ਆ ਉਹ ਫਲਿੱਪ ਹੋਈਆਂ ਜਿਸ ਦੇ ਵਿੱਚ ਟਰੰਪ ਹੋਣਾ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਸੀਗੀ। ਸੋ ਇਹ ਆਊਟ ਆਫ ਟੱਚ ਜਿਹੜੇ ਬਿੱਲ ਆ ਇਹ ਸਮਝ ਨਹੀਂ ਆਉਂਦੀ ਵੀ ਕੀ ਇਦਾਂ ਲੱਗਦਾ ਆ। ਹੁਣ ਲੌਬਿੰਗ ਤਾਂ ਹਰਜੋਤ ਸਿੰਘ ਜੀ ਸੁਣੀ ਵੀ ਬਿਗ ਫਾਰਮਾ ਦੀ, ਆਟੋਮੋਬਾਈਲ ਇੰਡਸਟਰੀ ਦੀ, ਇਹ ਕ੍ਰਿਮੀਨਲਸ ਦੀ ਕਿਹੜੀ ਲੌਬੀ ਜਿਹੜੀ ਉਹ ਬਣ ਗਈ ਹੈ ਵੀ ਉਹਨਾਂ ਨੂੰ ਬਚਾਉਣ ਲਈ ਜਿਹੜੇ ਆ ਉਹ ਇਦਾਂ ਦੇ ਜਿਹੜੇ ਬਿੱਲ ਆ ਉਹ ਲਿਆਈ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਇਹ ਅਕਲ ਨੂੰ ਹੱਥ ਮਾਰਨ ਦੀ ਇਹਨਾਂ ਨੂੰ ਵੀ ਜਿਹੜੀ ਖਾਸੀ ਲੋੜ ਹੈਗੀ ਆ ਵੀ ਤੁਸੀਂ ਰਿਐਲਿਟੀ ਦੇ ਨਾਲ ਜਿਹੜਾ ਵਾਕਿਫ ਹੋ ਕੇ ਜਿਹੜਾ ਉਹ ਚੱਲੋ। ਉਧਰ ਜਿਹੜਾ ਹਰਜੋਤ ਸਿੰਘ ਜੀ ਨਿਊਯਾਰਕ ਦੇ ਵਿੱਚ ਜਿਹੜਾ ਮੇਅਰ ਐਰਿਕ ਐਡਮਜ਼ ਆ ਉਹਨੂੰ ਤਾਂ ਜੇਬ 'ਚ ਪਾ ਲਿਆ ਰਿਪਬਲਿਕਨਸ ਨੇ, ਇਦਾਂ ਹੀ ਲੱਗ ਰਿਹਾ ਆ। ਉਹ ਹੁਣ ਪੂਰਾ ਜਿਹੜਾ ਉਹ ਸਾਥ ਦੇ ਰਿਹਾ ਉਸ ਦੇ ਉੱਤੇ ਚੱਲ ਰਹੇ ਕੇਸ ਨੂੰ ਰਫਾ ਦਫਾ ਜਿਹੜਾ ਉਹ ਕਰਕੇ ਸੇਮ ਜਿਹੜੀ ਪੋਲਿਟਿਕਸ ਕਿਤੇ ਨਾ ਕਿਤੇ ਆਪਾਂ ਨੂੰ ਜਿਹੜੀਆਂ ਭਾਰਤ ਵਰਗੇ ਮੁਲਕ ਦੇ ਵਿੱਚ ਦੇਖਣ ਨੂੰ ਮਿਲਦੀ ਆ, ਉਦਾਂ ਦੀ ਜਿਹੜੀ ਚੀਜ਼ ਆ ਉਹ ਦੇਖਣ ਨੂੰ ਮਿਲ ਰਹੀ ਆ। ਸੋ ਕਹਿੰਦੇ ਵੀ ਉਹ ਕੋਲੈਬੋਰੇਟ ਕਰਨ ਜਾ ਰਹੇ ਆ ਨਿਊਯਾਰਕ ਦੇ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਟਰੰਪ ਦਾ ਬਾਰਡਰਸ ਆਰ ਜਿਹੜੀ ਆ ਉਹ ਉਹਨਾਂ ਨੇ ਕਹਿ ਲਓ ਵੀ ਹੁਣ ਇੱਕ ਹਿਸਾਬ ਦੇ ਨਾਲ ਬਾਹ ਮਰੋੜ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਐਰਿਕ ਐਡਮ ਆ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈਗਾ ਆ। ਸੋ ਦੋਨਾਂ ਦੀ ਜਿਹੜੀ ਇਕੱਠਿਆਂ ਦੀ ਜਿਹੜੀ ਅਪੀਅਰੈਂਸ ਆ ਇਹ ਉਦੋਂ ਜਿਹੜੀ ਹੋਈ ਆ ਵੀ ਰਾਈਕਰ ਆਈਲੈਂਡ ਜੇਲ ਕੰਪਲੈਕਸ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਆਫਿਸਰਸ ਆ ਉਹਨਾਂ ਦੇ ਨਾਲ ਕੋਆਪਰੇਸ਼ਨ ਜਿਹੜੀ ਉੱਥੇ ਕੀਤੀ ਜਾਊਗੀ, ਜਦਕਿ ਉੱਥੇ ਦੇ ਵੀ ਸਿਟੀ ਦਾ ਇੱਕ 2014 ਦਾ ਲਾ ਆ ਜੋ ਕਿ ਇਸ ਚੀਜ਼ ਨੂੰ ਰੋਕਦਾ ਹੈਗਾ ਆ। ਸੋ ਦੇਖੋ ਹੁਣ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ। ਸੋ ਲੈਟਸ ਸੀ ਕੀ ਬਣਦਾ, ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਆ
ਉਹ ਸਖਤੀ ਦੇ ਨਾਲ ਅੱਗੇ ਲਗਾਤਾਰ ਵੱਧ ਰਹੀ ਆ। ਥੋੜੇ ਦਿਨ ਪਹਿਲਾਂ ਜੇ ਤੁਹਾਨੂੰ ਦੱਸਦੇ ਜਾਈਏ ਤਾਂ ਟਰੰਪ ਹੁਣੀ ਆਈਸ ਤੋਂ ਨਾਖੁਸ਼ ਸੀ। ਉਹਨਾਂ ਨੇ ਫੇਰ ਬਦਲ ਜਿਹੜੇ ਆ ਉਹਨਾਂ ਦੇ ਉੱਚ ਅਹੁਦੇਦਾਰੀਆਂ ਦੇ ਵਿੱਚ ਕੀਤੇ ਆ। ਕਹਿੰਦੇ ਵੀ ਜਿੰਨੇ ਤੁਸੀਂ ਲੋਕ ਰੋਜ਼ ਗ੍ਰਿਫਤਾਰ ਕਰਨੇ ਆ ਉਸ ਤੋਂ ਘੱਟ ਕਰ ਰਹੇ ਆ ਤੇ ਤੇਜ਼ੀ ਦੇ ਨਾਲ ਉਸ ਗ੍ਰਿਫਤਾਰੀ ਦੇ ਆંકੜਿਆਂ ਨੂੰ ਤੁਸੀਂ ਵਧਾਓ। ਜੀ, ਇਸੇ ਤਰ੍ਹਾਂ ਅੱਜ ਵਾਲ ਸਟਰੀਟ ਜਰਨਲ ਨੇ ਬਹੁਤ ਵੱਡਾ ਜਿਹੜਾ ਆਰਟੀਕਲ ਆ ਉਹ ਛਾਪਿਆ ਹੈਗਾ ਪਈ ਆਈਸ ਰੇਡ ਸੈਂਡ ਚਿਲ ਥਰੂ ਮਾਈਗ੍ਰੈਂਟ ਵਰਕਫੋਰਸ। ਜਿਹੜੇ ਬਾਹਰਲੇ ਮੁਲਕਾਂ ਤੋਂ ਲੋਕ ਇੱਥੇ ਆਏ ਆ ਉਹ ਬਹੁਤ ਘਬਰਾਏ ਹੋਏ ਆ ਆਈਸ ਦੀਆਂ ਰੇਡਸ ਤੋਂ, ਖਾਸ ਕਰਕੇ ਜਿਹੜੇ ਫੋਰਨ ਬੋਰਨ ਵਰਕਰਸ ਹੈਗੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਸੀ ਫੂਡ ਡਿਪੂ ਇਹ ਇੱਕ ਜੋ ਸਟੋਰ ਆ ਨਿਊਯਾਰਕ ਨਿਊ ਜਰਸੀ ਦੇ ਵਿੱਚ, ਉੱਥੇ ਆਈਸ ਵਾਲਿਆਂ ਨੇ ਰੇਡ ਪਾਈ ਸੀ ਤੇ 4 ਜਿਹੜੇ ਸੀ ਅਨਡਾਕੂਮੈਂਟਡ ਇਮੀਗ੍ਰੈਂਟਸ ਉਹਨਾਂ ਨੂੰ ਅਰੈਸਟ ਕੀਤਾ ਸੀ। ਤੇ ਉਹ ਤੇ ਲਾਗੇ ਇੱਕ ਹੋਰ 버ਗਰ ਰੈਸਟੋਰੈਂਟ ਸੀ, ਉੱਥੇ ਵੀ ਉਹਨਾਂ ਨੇ ਛਾਪਾ ਮਾਰਿਆ ਸੀ, ਪਰ ਲੱਕਲੀ ਉੱਥੇ ਕੋਈ ਅਰੈਸਟ ਨਹੀਂ ਹੋਇਆ ਸੀ। ਪਰ ਹੁਣ ਬਹੁਤ ਸਾਰੇ ਜਿਹੜੇ ਰੈਸਟੋਰੈਂਟਸ ਆ, ਬਿਜ਼ਨੈਸਿਸ ਆ, ਐਗਰੀਕਲਚਰ ਦਾ ਆਪਾਂ ਤੁਹਾਨੂੰ ਕੈਲੀਫੋਰਨੀਆ 'ਚ ਦੱਸ ਚੁੱਕੇ ਹਾਂ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਜਿਹੜਾ ਫਾਰਮਿੰਗ ਏਰੀਆ ਆ ਉੱਥੇ ਵਰਕਰ ਨਹੀਂ ਲੱਭ ਰਹੇ ਹੈਗੇ, ਕੰਸਟਰਕਸ਼ਨ ਕੰਪਨੀਆਂ ਨੂੰ ਵਰਕਰ ਨਹੀਂ ਲੱਭ ਰਹੇ। ਸੋ ਵਰਕ ਫੋਰਸ ਬਹੁਤ ਡਰੀ ਹੋਈ ਆ, ਲੋਕ ਕੰਮ ਤੇ ਨਹੀਂ ਜਾ ਰਹੇ ਅਲਟੀਮੇਟਲੀ। ਸੋ ਜਿਹੜੇ ਵਰਕਰ ਮਿਲਣੇ ਵੀ ਆ ਉਹ ਮਹਿੰਗੇ ਬਹੁਤ ਮਿਲੂਗੇ ਤੇ ਬਿਜ਼ਨਸ ਨੂੰ ਹਰਟ ਹੋਊਗਾ, ਆਮ ਕੰਜ਼ਿਊਮਰ ਹਰਟ ਹੋਣਗੇ, ਕਿਉਂਕਿ ਜਿਹੜੀਆਂ ਕੀਮਤਾਂ ਆ ਹੋਰ ਵੀ ਜ਼ਿਆਦਾ ਵਧਣਗੀਆਂ।